ਇਹ ਆਪਾਂ ਆਈਏ ਲੇਟੈਸਟ ਕੀ ਚੱਲ ਰਿਹਾ ਹੈਗਾ ਅਸਾਈਲਮ ਇਮੀਗ੍ਰੇਸ਼ਨ ਦੇ ਵਿੱਚ। ਓਕੇ, ਸੋ ਆਪਾਂ ਕਰੀਏ ਉਹੀ ਗੱਲਬਾਤ ਜਿਹੜੀ ਕਰ ਰਹੇ ਸੀ ਅਸਾਈਲਮ ਕੇਸ ਦੀ। ਜੀ ਬਿਲਕੁਲ, ਮੈਂ ਸਮਰੀ ਕਰ ਦਿੰਦਾ ਇਹਦੀ, ਕਿਉਂਕਿ ਆਪਾਂ ਜ਼ਿਆਦਾ ਸਵਾਲ ਤੇ ਫੋਕਸ ਲੈਣਾ ਸੀਗਾ। ਸੋ ਸਾਰਾ ਮੈਂ ਦੱਸ ਦਿੰਦਾ ਕੀ ਹੈ। ਸੋ ਸਾਡਾ ਇੱਕ ਕੇਸ ਗਿਆ 9th ਸਰਕਿਟ। 9th ਸਰਕਿਟ ਕਾਫੀ ਇੰਪੋਰਟੈਂਟ ਕੇਸ ਸੀਗਾ। ਉਹ 'ਚ ਮੈਟਰ ਆਫ ਆਰਕੇਕੇ ਦੀ ਉਹਨਾਂ ਨੇ ਉਹਦੇ ਉੱਤੇ ਬਹਿਸ ਜਿਹੜੀ ਸਾਡੀ ਓਰਲ ਆਰਗੂਮੈਂਟ ਸੀਗੇ। ਹੁਣ ਜਿਹੜਾ 9th ਸਰਕਿਟ ਉੱਤੇ ਸਾਰੇ ਕੇਸ ਜਿਹੜੇ ਓਰਲ ਆਰਗੂਮੈਂਟ ਨਹੀਂ ਜਿਹੜੇ ਚੱਲਦੇ, ਤੇ ਇਹਦੇ ਓਰਲ ਆਰਗੂਮੈਂਟ ਦਾ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਤੇ ਲਿੰਕ ਵੀ ਪਾਇਆ ਸੀਗਾ ਕਿ ਜਿਹੜੀ ਓਰਲ ਆਰਗੂਮੈਂਟ ਜੇ ਕਿਸੇ ਨੇ ਸੁਣਨੀ ਹੈ ਕੀ ਹੋਈ, ਉਹਦਾ ਲਿੰਕ ਵੀ ਉੱਥੇ ਜਿਹੜਾ ਇੰਸਟਾਗ੍ਰਾਮ ਤੇ ਦੱਸਿਆ ਸੀਗਾ, ਫੇਸਬੁੱਕ ਵਾਲੇ ਤੇ ਸੁਣ ਸਕਦਾ ਬੰਦਾ। ਇੰਗਲਿਸ਼ ਆਫ ਕੋਰਸ ਹੁੰਦਾ ਹੈ ਨਾ। 3 ਜੱਜ ਸੀਗੇ ਜੀ। ਤੇ ਤੁਸੀਂ ਜਦੋਂ ਉਹਨੂੰ ਸੁਣਦੇ ਆ, ਤੁਹਾਨੂੰ ਜਿਹਨਾਂ ਨੂੰ ਟੈਕਨੀਕੈਲਿਟੀਆਂ ਸੁਣ ਕੇ ਮਜ਼ਾ ਆਉਂਦਾ ਕਿ ਕਿੱਦਾਂ ਲਾਅ ਕਿੰਨਾ ਕੁ ਟੈਕਨੀਕਲ ਹੁੰਦਾ। ਸੋ ਉਹਨੂੰ ਸੁਣੋ। ਕਾਫੀ ਜਿਹੜੀ ਲੀਗਲ ਉਹਦੇ ਵਿੱਚ ਟੈਕਨੀਕਲ ਆ, ਤੁਹਾਨੂੰ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ ਤਾਂ ਆਪਾਂ ਸਿੰਪਲੀਫਾਈ ਕਰਕੇ ਕਰਦੇ ਹਾਂ ਕਿ ਲੋਕਾਂ ਨੂੰ ਸਮਝ ਆ ਜਾਵੇ। ਜੀ। ਸੋ ਕਿ ਜੱਜ ਦੇ ਮੂਹਰੇ ਕਿੱਦਾਂ ਬਹਿਸ ਜਿਹੜੀ ਹੁੰਦੀ ਆ, ਜੱਜ ਕੀ ਸਵਾਲ ਪੁੱਛਦਾ, ਜੱਜਾਂ ਦਾ ਲੈਵਲ ਕੀ ਆ, ਸਿਆਣੇ ਕਿੰਨੇ ਹੁੰਦੇ ਆ, ਉਹ ਸਾਰਾ ਇੰਟੈਲੀਜੈਂਸ ਉਹਨਾਂ ਦੀ ਤੁਹਾਨੂੰ ਜੱਜਾਂ ਦੀ ਜਿਹੜੀ ਪਤਾ ਲੱਗਦੀ ਆ ਕਿ ਕਿੱਦਾਂ ਵਕੀਲ ਨੂੰ ਖੜੇ ਪੈਰ ਜਿੱਦਾਂ ਸਵਾਲ 30 ਸਕਿੰਟ ਬਾਅਦ ਉਹਨਾਂ ਦੇ ਸਵਾਲ ਜਿਹੜੇ ਚੇਂਜ ਹੋ ਜਾਂਦੇ ਆ। ਜੀ। ਤੇ ਜਿਹੜੇ ਓਰਲ ਆਰਗੂਮੈਂਟ ਸੀਗੇ ਉਹਦੇ ਵਿੱਚ ਇੱਕ ਤਾਂ ਉਹੀ ਜਿਹੜਾ ਆਪਣਾ ਕਲਾਇੰਟ ਆ ਉਹਦੇ ਕੇਸ ਦੇ ਰਿਲੇਟਡ ਉਹਨਾਂ ਨੇ ਫੈਸਲਾ ਕਰਨਾ, ਤੇ ਇੱਕ ਸਾਨੂੰ ਉਮੀਦ ਹੈ ਕਿ ਉਹ ਓਵਰਆਲ ਜਿਹੜਾ ਸਾਰੀ ਕਮਿਊਨਿਟੀ ਲਈ ਫੈਸਲਾ ਕਿ ਆਰਕੇਕੇ ਉਹਦਾ ਕੀ ਸਟੇਟਸ ਜਿਹੜਾ ਹੋਣਾ, ਜੀ। ਤੇ ਉਹਦੇ ਉੱਤੇ ਆਪਾਂ ਜਿਹੜੇ ਆਰਗੂਮੈਂਟ ਪੇਸ਼ ਕੀਤੇ ਸੀਗੇ। ਆਰਗੂਮੈਂਟ ਸੁਣ ਕੇ ਸਾਨੂੰ ਇਦਾਂ ਲੱਗਦਾ ਕਿ ਜਿਹੜਾ ਕਲਾਇੰਟ ਵਾਲਾ ਕੇਸ ਆ ਉਹਦੇ ਵਿੱਚ ਜਿਹੜਾ ਉਹਦਾ ਇਕੱਲੇ ਦਾ ਕੇਸ ਆ ਉਹਦੇ ਵਿੱਚ ਤਾਂ ਜਿੱਤਣ ਦੀ ਉਮੀਦ ਲੱਗਦੀ ਆ ਕਿ ਜਿੱਤ ਸਕਦੇ ਹਾਂ ਆਪਾਂ। ਜਿਹੜਾ ਹੁਣ ਸਾਰੀ ਕਮਿਊਨਿਟੀ ਲਈ ਹੈ ਕਿ ਪੂਰਾ ਆਰਕੇਕੇ ਨੂੰ ਹੀ ਉਹ ਕੈਂਸਲ ਕਰ ਦੇਣ, ਉਹਦੇ ਉੱਤੇ 50-50 ਆ। ਜੇ ਇਦਾਂ ਦਾ ਕੁਛ ਆ ਗਿਆ ਕਿ ਆਰਕੇਕੇ ਦੇ ਉੱਤੇ ਉਹਨਾਂ ਨੇ ਕੋਈ ਰੂਲਿੰਗ ਦੇ ਦਿੱਤੀ ਫੇਵਰ ਦੇ ਵਿੱਚ ਕਲਾਇੰਟਾਂ ਦੇ, ਜੀ। ਸਾਡੀ ਕਾਫੀ ਸਾਰੀਆਂ ਆਰਗੂਮੈਂਟ ਸੀਗੀਆਂ, ਤਾਂ ਉੱਤੇ ਆਪਾਂ ਅਲੱਗ ਸ਼ੋਅ ਕਰਾਂਗੇ ਜਦੋਂ ਆਬਵੀਅਸਲੀ ਆਊਗਾ, ਹੈ ਨਾ, ਫੇਰ ਹੀ ਕਰਨ ਦਾ ਸਵਾਦ ਆ। ਤੇ ਉਹਦੇ ਵਿੱਚ ਆਪਣੀਆਂ ਆਰਗੂਮੈਂਟ ਸੀਗੀਆਂ ਡਿਊ ਪ੍ਰੋਸੈਸ ਨੂੰ ਰਿਲੇਟਡ, ਤੇ ਮੇਨ ਆਰਗੂਮੈਂਟ ਇਹ ਸੀਗੀ ਕਿ ਜਿਹੜੇ ਇਹ ਸਰਕਾਰ ਬੰਡਲ ਪੇਸ਼ ਕਰਦੀ ਆ ਕਿ ਇਹਦੀ ਕਹਾਣੀ ਮਿਲਦੀ ਆ, ਸਾਡੇ ਜੀ। ਕੋਲ ਵੀ ਕੋਈ ਓਪਰਚੁਨਿਟੀ ਨਹੀਂ ਕਿ ਇਹ ਕਿਹਨੇ ਬਣਾਈ ਆ ਕਹਾਣੀ, ਇਹ ਬੰਦਾ ਕੌਣ ਆ, ਇਹਦਾ ਕੇਸ ਪਾਸ ਹੋ ਗਿਆ ਤੇ ਇਹਦਾ ਕੇਸ ਫੇਲ ਹੋ ਗਿਆ, ਤੇ ਸਰਕਾਰ ਨੇ ਉਹਦੇ ਚੋਂ ਕਿਹੜੀ ਡੇਟ ਨੂੰ ਹਮਲਾ ਹੋਇਆ, ਕਿੱਦਾਂ ਹੋਇਆ, ਸਾਡੇ ਕੋਲ ਉਹ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਦੇ ਨਹੀਂ ਰਹੇ। ਤੇ ਕੀ ਪਤਾ ਹਮਲਾ ਉਹਦਾ ਉਸੇ ਵੇਲੇ ਹੋਇਆ ਹੋਵੇ ਜਦੋਂ ਬੰਦੇ ਤੇ ਹੋਇਆ, ਕਿ ਟਾਈਮ ਗੈਪ ਨਾ ਹੋਵੇ ਤਾਂ ਕਰਕੇ ਸੇਮ ਆ। ਤੇ ਕਿਉਂਕਿ ਜਿਹੜੀ ਸਰਕਾਰ ਆ ਉਹ ਸਾਰੀਆਂ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਕੱਟ ਦਿੰਦੀ ਆ, ਤੇ ਤਾਂ ਕਰਕੇ ਇਹ ਜਿਹੜਾ ਸਾਡੇ ਕਲਾਇੰਟ ਦੇ ਜਿਹੜੇ ਡਿਊ ਪ੍ਰੋਸੈਸ ਰਾਈਟ ਆ ਉਹਨੂੰ ਇਹ ਵਾਇਲੇਟ ਕਰਦਾ, ਤੇ ਆਪਾਂ ਜਿਹੜਾ ਸਹੀ ਤਰ੍ਹਾਂ ਆਪਣੇ ਕੇਸ ਦੀ ਪੇਸ਼ਕਸ਼ ਨਹੀਂ ਕਰ ਸਕਦੇ। ਸੋ ਇਹ ਮੈਂ ਤੁਹਾਨੂੰ ਛੋਟੀ ਵਰਜਨ ਦੱਸ ਰਿਹਾ। ਤੇ ਇਹਦੇ ਉੱਤੇ ਜਿਹੜਾ ਸੀਗਾ, ਸੋ ਆਬਵੀਅਸਲੀ ਸਰਕਾਰ ਨੇ ਵੀ ਜਿਹੜੇ ਆਪਣੇ ਪਹਿਲੂ ਆ ਪੇਸ਼ ਕੀਤੇ, ਸਰਕਾਰੀ ਵਕੀਲ ਵੀ ਬਹੁਤ ਵਧੀਆ ਸੀ, ਉਹਨੇ ਜੀ। ਵੀ ਆਪਣੇ ਪਹਿਲੂ ਕੀਤੇ ਕਿ ਸਰਕਾਰ ਦੀ ਕੀ ਲਿਮਿਟੇਸ਼ਨ ਆ, ਕਿ ਸਰਕਾਰ ਕੋਲ ਇਹ ਪਾਵਰ ਕਿਉਂ ਨਹੀਂ ਹੋਣੀ ਚਾਹੀਦੀ। ਸੋ ਉਹਦੇ ਉੱਤੇ ਜਿਹੜੀ ਬਹਿਸ ਸੀਗੀ ਇਹਦੀ, ਹੁਣ ਜੇ ਅੱਗੇ ਆਪਾਂ ਗੱਲ ਕਰੀਏ ਤਾਂ ਇਹਦਾ ਤੇ ਡਿਸੀਜਨ ਆਣਾ, ਜੇ ਇਹਦੇ ਉੱਤੇ ਡਿਸੀਜਨ ਫੇਵਰ ਦੇ ਵਿੱਚ ਆ ਜਾਂਦਾ ਆਰਕੇਕੇ ਦੇ ਵਿੱਚ, ਉਹ ਫਿਰ ਪੂਰੀ ਕਮਿਊਨਿਟੀ ਲਈ ਕਾਫੀ ਵੱਡੀ ਜਿਹੜੀ ਜਿੱਤ ਹੋਣੀ ਹੈ। ਤੇ ਜੇ ਇਹਦਾ ਘੱਟੋ ਘੱਟ ਇਦਾਂ ਕਿ ਉਹ ਬੰਦਾ ਜਿਹੜਾ ਜਿਹਦਾ ਕੇਸ ਆ ਉਹਦੇ ਫੇਵਰ 'ਚ ਡਿਸੀਜਨ ਆਵੇ ਤਾਂ ਉਹਦੇ ਲਈ ਤਾਂ ਜਿੱਤ ਹੋਣੀ ਹੋਣੀ ਹੈ। ਸੋ ਦੇਖਦੇ ਹਾਂ ਹੁਣ ਕਿੱਦਾਂ ਇਹਦੇ ਵਿੱਚ ਗੱਲ ਬਣਦੀ ਹੈ। ਜੀ। ਸੋ ਡਿਸੀਜਨ ਕਦੋਂ ਕੁ ਨੂੰ ਆਣਾ ਆ, ਤੁਹਾਨੂੰ ਆਈਡੀਆ ਹੈਗਾ? ਮਹੀਨੇ ਕੁ ਦਾ ਟਾਈਮ ਲੱਗਦਾ ਪਿਆ ਕਿ ਮਹੀਨੇ ਕੁ ਦੇ ਵਿੱਚ ਜਿਹੜਾ ਆ ਜਾਊਗਾ। ਅੱਛਾ। 3 ਜੱਜ ਸੀਗੇ, ਇੱਕ ਜੱਜ ਦਾ ਤਾਂ ਬਾਕੀ ਵੀਡੀਓ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਲਹਿਜਾ ਕੀ, ਇੱਕ ਜੱਜ ਦਾ ਕਾਫੀ ਲੱਗ ਰਿਹਾ ਸੀ ਕਿ ਕਨਵਿੰਸ, ਜੀ। ਤੇ 2 ਜਿਹੜੇ ਜੱਜ ਸੀਗੇ ਉਹਨਾਂ ਦਾ 50-50 ਸੀਗਾ। ਪਤਾ ਨਹੀਂ ਲੱਗਦਾ ਹੈਗਾ ਕਿ ਕਿੱਧਰ ਨੂੰ ਉਹਨਾਂ ਨੇ ਫੈਸਲਾ ਜਿਹੜਾ ਮੇਰੇ ਹਿਸਾਬ ਨਾਲ ਜਿੰਨੇ ਵੀ ਜਿਹੜੇ ਸਰੋਤੇ ਆ ਨਾ ਸਾਡੇ ਸੁਣ ਰਹੇ ਹੈਗੇ, ਮੈਂ ਵੀ ਉਹ ਦੇਖੀ ਆ ਵੀਡੀਓ ਕਿਉਂਕਿ ਤੁਸੀਂ ਵੀ ਮੈਨੂੰ ਭੇਜੀ ਸੀ। ਉਹ ਕਾਫੀ ਜਿਹਦਾ ਵੀ ਕੇਸ ਚੱਲਦਾ ਆ ਉਹਨੂੰ ਵਾਚ ਕਰਨ ਵਾਲੀ ਆ, ਜੀ। ਤੇ ਉਹ ਕਾਫੀ ਨੌਲੇਜ ਮਿਲੂਗਾ ਉਹਦੇ ਨਾਲ। ਜੀ। ਜੀ। ਕਿਉਂਕਿ ਗੱਲ ਤਾਂ ਉਹਨਾਂ ਦੀ ਵੀ ਸਹੀ ਆ। ਕਈ ਵਾਰੀ ਹੁਣ ਜਿੱਦਾਂ ਸਟੋਰੀਆਂ ਚੇਪੀ ਜਾਂਦੇ, ਆਪਾਂ ਤੁਹਾਨੂੰ ਕਿੰਨੀ ਵਾਰੀ ਤੁਸੀਂ ਵੀ ਦੱਸਿਆ ਹੈਗਾ ਪਿਛਲੇ ਸਮੇਂ ਦੇ ਦੌਰਾਨ ਵੀ ਭਾਈ ਜਿਹੜੀ ਅਸਲੀ ਸਟੋਰੀ ਆ ਉਹੀ ਤੁਹਾਡੇ ਨਾਲ ਵਾਪਰਿਆ ਉਹੀ ਆ, ਜਦੋਂ ਤੁਸੀਂ ਕੱਟ ਪੇਸਟ ਕਰਕੇ ਲਾਈ ਜਾਂਦੇ ਆ ਫਿਰ ਪ੍ਰੋਬਲਮ ਆਉਂਦੀ ਹੈਗੀ ਆ। ਇਹਦੇ ਵਿੱਚ ਹੁਣ ਜਿਹੜੇ ਸਾਡੇ ਸੁਣਨ ਵਾਲੇ ਆ, ਹਨਾ, ਕਈ ਤਾਂ ਹਟ ਗਏ ਕਿ ਕਹਿੰਦੇ ਯਾਰ ਇਹ ਤਾਂ ਮਾੜਾ ਬਹੁਤ ਬੋਲਦੇ ਵਕੀਲ, ਇਹਨਾਂ ਨੂੰ ਨਹੀਂ ਕਰਨਾ। ਪਰ ਜਿਹੜੇ ਆਪਣੇ ਨਾਲ ਜੁੜੇ ਆ ਜੇ, ਉਹ ਇਦਾਂ ਕਿ ਹੁਣ ਆਪਾਂ ਜਿੱਦਾਂ ਕਿਹਾ ਸੀ ਕਿ ਨਹੀਂ ਕਿਸੇ ਦੀ ਆਪਾਂ ਆਪ ਨਹੀਂ ਕਿਸੇ ਦਾ ਕੁਝ ਬਣਾਉਣਾ, ਜਿਹੜਾ ਬੰਦੇ ਨੇ ਹੱਡ ਬੀਤੀ ਉਹਨੇ ਦੱਸਣੀ ਆ ਤਾਂ ਲਿਖਣੀ ਆ। ਤਾਂ ਕਰਕੇ ਜਿਹੜੇ ਕੇਸ ਵੀ ਪਾਸ ਤਾਂ ਹੁੰਦੇ ਆ ਕਿ ਇੱਕ ਜਿਹੜਾ ਪਹਿਲੇ ਦਿਨ ਤੋਂ ਹੀ ਬੰਦੇ ਨੇ ਆਫਿਸ ਆਪਣੇ ਪੈਰ ਧਰਿਆ
ਉਹਨੂੰ ਪਹਿਲੇ ਦਿਨ ਹੀ ਸੀਰੀਅਸ ਹੋਣਾ ਪੈਣਾ ਕਿ ਕੀ ਹੈ, ਕਿੱਦਾਂ ਇਨਵੋਲਵਮੈਂਟ ਜਿਹੜੀ ਉਹਦੀ ਪਹਿਲੇ ਦਿਨ ਤੋਂ ਸ਼ੁਰੂ ਜਿਹੜੀ ਹੋ ਜਾਣੀ ਹੈ। ਹੁਣ ਜਦੋਂ ਬੰਦਾ ਆਪਣੇ ਮੂੰਹੋਂ ਦੱਸੂਗਾ, ਉੱਥੇ ਬਹਿ ਕੇ ਉਹਦਾ ਹੋਊਗਾ, ਉਹਦਾ ਚੇਪੇ ਵਾਲਾ ਤਾਂ ਕੋਈ ਉਹਦਾ ਸਵਾਲ ਜਵਾਬ ਰਹਿੰਦਾ ਹੀ ਨਹੀਂ, ਕਿਉਂਕਿ ਹਰੇਕ ਦਾ ਆਪਣਾ ਯੂਨੀਕ ਹੋਣਾ। ਤੇ ਜ਼ਿਆਦਾਤਰ ਜਿਹੜੇ ਪੰਗੇ ਆਪਾਂ ਦੇਖਦੇ ਹਾਂ ਕਿ ਕੀ ਹੋ ਰਿਹਾ, ਜਿੱਦਾਂ ਹੁਣ ਉਹਦਾ ਬੰਦੇ ਦਾ ਨਾ ਇੰਗਲਿਸ਼ ਆਪਾਂ ਕਰਤਾ, ਉਹ ਲੈ ਕੇ ਗਿਆ ਟਰਾਂਸਲੇਟ ਕਰਾਉਣ। ਜੀ ਟਰਾਂਸਲੇਟਰ ਆ, ਉਹ ਬਹੁਤ ਹੇਰਾਫੇਰੀ ਕਰ ਦਿੰਦੇ। ਉਹਨੇ ਕੀ ਕਹਿਣਾ ਕਿ ਉਹਦੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਹੋਰ ਬੰਦਾ ਕੋਈ ਕੇਸ ਲੈ ਕੇ ਆਉਂਦਾ, ਮੈਂ ਕਿਹਾ ਯਾਰ ਇਹਦੇ ਕੇਸ 'ਚ ਕਿੱਦਾਂ ਕਿ ਇਹ ਲਿਖਣ ਦਾ ਲਹਿਜਾ ਤਾਂ ਆਪਣਾ ਲੱਗਦਾ ਵਾ। ਜੀ ਤੇ ਉਹ ਬਹਿ ਕੇ ਆਪਾਂ ਸਲਾਹ ਜੀ ਕਈ ਵਾਰੀ ਕਰ ਦਿੰਦੇ, ਹੱਸਦੇ ਵੀ ਹੁੰਦੇ ਕਿ ਉਹ ਟਰਾਂਸਲੇਟਰ ਨਾ ਉਹ ਵੀ ਤਾਕ 'ਚ ਹੀ ਸੀਗਾ ਕਿ ਅੱਛਾ ਚੱਲ ਵੀ ਇਹਨਾਂ ਦੇ ਆਫਿਸ 'ਚ ਦੇਖੀਏ ਕਿ ਕੀ ਕਲਾਇੰਟ ਦੱਸਦਾ ਪਿਆ। ਉਹਨੂੰ ਅੱਗੇ ਜਾ ਕੇ ਨਾ ਫਿਰ ਦੁਬਾਰਾ ਸੇਮ ਜਿਹੜੀ ਕਈ ਵਾਰੀ ਆ ਜਾਂਦੀ ਹੈ, ਤੇ ਫਿਰ ਜਿਹੜਾ ਟਰਾਂਸਲੇਟਰ ਇੰਟਰਪ੍ਰੇਟਰ ਤੇ ਰਿਲਾਈ ਕਰਦਾ, ਉਹ ਜ਼ਿਆਦਾਤਰ ਕੰਮ ਗੜਬੜ ਹੀ ਹੈ। ਕਿਉਂਕਿ ਤੁਸੀਂ ਦੇਖੋ ਕਿ ਉਹਨੇ ਜਿਹੜਾ ਤਾਂ ਇੱਕ ਤਾਂ ਤੁਹਾਨੂੰ ਇਹ ਨਹੀਂ ਪਤਾ ਕਿ ਉਹਨੇ ਅੱਗੇ ਕਿੰਨੇ ਚੇਪੇ ਲਾਣੇ ਆ, ਤੁਹਾਨੂੰ ਵੀ ਸੇਮ ਉਹਦੇ ਵਿੱਚ ਹੈ ਹਨਾ। ਦੂਸਰਾ ਇਦਾਂ ਕਿ ਇਹ ਕਿੰਨੀ ਡਿਲੀਜੈਂਸ ਉਹ ਕਿ ਉਹ 1 ਘੰਟਾ ਲਾ ਰਿਹਾ ਤੁਹਾਡੇ ਤੇ, 2 ਘੰਟੇ 3 ਘੰਟੇ, ਕਿ ਉਹ ਫਾਹਾ ਵੱਢ ਰਿਹਾ ਹਨਾ। ਉਹਦੇ ਹਿਸਾਬ ਨਾਲ ਹੁਣ ਤੁਸੀਂ ਦੇਖੋ ਕਿ ਉਹਦੇ ਕੋਲ ਅੱਗੇ ਕਿੰਨੇ ਕਲਾਇੰਟ ਆ, ਕਿੰਨੇ ਬੰਦੇ ਉਹਦੇ ਕੋਲ ਜਾਂਦੇ ਆ, ਤੇ ਸ਼ਾਰਟਕਟ ਜਿਹੜਾ ਕਾਫੀ ਲੈ ਲੈਂਦੇ ਆ, ਢਾਂਚਾ ਜਿਹੜਾ ਉਹ ਬੜਾ ਸੇਮ ਆ, ਤੇ ਉਹਦੇ ਕਰਕੇ ਜੱਜਾਂ ਨੂੰ ਨਾ ਜਿਹੜੀ ਪ੍ਰੋਬਲਮ ਜ਼ਿਆਦਾ ਜਿਹੜੀ ਆਉਂਦੀ ਹੈ। ਇਹ ਵੀ ਜਿਹੜਾ ਸਾਡਾ ਵਾਲਾ ਆਰਕੇ ਸੀਗਾ, ਇਹਦੇ ਵਿੱਚ ਵੀ ਸਰਕਾਰੀ ਵਕੀਲ ਸੀ, ਉਹਦੀ ਆਰਗੂਮੈਂਟ ਜੱਜ ਨੂੰ ਇਹੀ ਸੀਗੀ, ਕਹਿੰਦੀ ਕਿ ਦੇਖੋ ਜੀ ਹਰੇਕ ਦਾ ਕਹਿੰਦੀ 2 ਵਾਰੀ 3 ਵਾਰੀ ਨਹੀਂ, ਕਹਿੰਦਾ 2 ਵਾਰੀ। ਤੇ ਇਹ ਨਹੀਂ ਕਿ ਕਿਸੇ ਨੂੰ ਗੁਰਦੁਆਰੇ ਜਾਂਦੇ ਨੂੰ ਰੋਕਿਆ ਹੋਵੇ ਜਾਂ ਏਦਾਂ। ਉਹ ਇੰਗਲਿਸ਼ ਵੀ ਤੁਸੀਂ ਸੁਣਨਾ, ਇਹੀ ਐਗਜ਼ੈਕਟ ਉਹਦੇ ਵਰਡ ਸੀਗੇ। ਕਹਿੰਦੀ ਸਾਰਿਆਂ ਨੂੰ ਕਹਿੰਦੀ ਆਹੀ ਪੋਸਟਰ ਲਾਉਂਦੇ ਨੂੰ ਜ਼ਿਆਦਾਤਰ ਫੜਿਆ, ਤੇ ਜੀ ਕਹਿੰਦੀ ਸਾਰਿਆਂ ਨੂੰ ਹਾਕੀ ਨਾਲ ਹੀ ਕੁੱਟ ਪਈ ਆ, ਤੇ ਕਹਿੰਦੀ ਸਾਰਿਆਂ ਦਾ ਹੀ ਆਹ ਕਿ ਪਹਿਲੀ ਵਾਰੀ ਪੁਲਿਸ ਕੋ ਗਿਆ, ਤੇ ਉਹ ਕਹਿੰਦੀ ਕਿਸੇ ਦਾ ਕੋਈ ਚੇਂਜ ਨਹੀਂ, ਟਸ ਤੋਂ ਮਸ ਨਹੀਂ ਹਨਾ। ਤੇ ਜਿੱਦਾਂ ਤੇ ਇਹ ਚੀਜ਼ ਨਹੀਂ ਕਹਿੰਦੀ ਕੋਰਟ ਨੂੰ ਮੰਨਣੀ ਚਾਹੀਦੀ ਕਿ ਇੰਨੇ ਸਾਰੇ ਜਿਹੜੇ ਲੋਕ ਆ ਸਾਰਿਆਂ ਨਾਲ ਹਰੇਕ ਚੀਜ਼ ਸੇਮ ਹੀ ਆ, ਕਿ ਤੇ ਉਹਦੇ ਵਿੱਚ ਵੀ ਆਪਣੀ ਜਿਹੜੀ ਆਰਗੂਮੈਂਟ ਸੀਗੀ ਅੱਗੇ ਕਿ ਕਿੱਦਾਂ ਕਰਨਾ। ਤਾਂ ਹੁਣ ਸਾਰੀ ਚੀਜ਼ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤਾਂ ਕਿ ਇੰਟਰਸਟਿੰਗ ਰਹੇ ਜਦੋਂ ਫੈਸਲਾ ਆਵੇ, ਜੀ ਜੀ ਤੇ ਉਸ ਚੀਜ਼ ਦੇ ਬਾਰੇ ਸੀਗਾ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਆਪਣਾ ਕੇਸ ਜਿਹੜਾ ਨਾ ਆਪ ਆ ਕੇ ਮੂੰਹ ਬੋਲ ਕੇ ਵਕੀਲ ਨੂੰ ਕਹਾਣੀ ਦੱਸੋ ਆਪਣੀ, ਤੇ ਉਹ ਟਰਾਂਸਲੇਟਰ ਇੰਟਰਪ੍ਰੇਟਰ ਵਾਲਾ ਜਿਹੜਾ ਹੈਗਾ ਸਿਸਟਮ ਉਹਨੂੰ ਖਤਮ ਕਰੋ।